ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਸਿਡਨੀ ਤੋਂ ਪ੍ਰਭਜੋਤ ਸੰਧੂ ਜੀ, ਜੋ ਕਿ ਸਾਡੇ ਨਾਲ ਹਮੇਸ਼ਾ ਸਮਾਜਿਕ ਮਸਲਿਆਂ ਦੇ ਉੱਤੇ ਵਿਚਾਰ ਵਟਾਂਦਰਾ ਕਰਦੇ ਨੇ। ਕਰਦੇ ਹਾਂ ਜੀ ਉਹਨਾਂ ਦਾ ਸਵਾਗਤ। ਪ੍ਰਭਜੋਤ ਸੰਧੂ ਜੀ, ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ। जी सत श्री अकाल। इंडोज टीवी देख रहे सारे दर्शकों को मेरे वालों प्यार भरी सत श्री अकाल। ਸੰਧੂ ਸਾਹਿਬ, ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਹੀ ਹਲਚਲ ਮਚੀ ਹੋਈ ਹੈ। ਜਿਵੇਂ ਹੀ ਮੰਤਰੀ ਮੰਡਲ ਦੀ ਕੈਬਨਿਟ ਦਾ ਆਗਾਜ਼ ਹੋਇਆ, ਉਸ ਤੋਂ ਬਾਅਦ ਨਵਜੋਤ ਸਿੱਧੂ ਵੱਲੋਂ ਅਸਤੀਫਾ ਦਿੱਤੇ ਜਾਣਾ, ਹਾਲਾਂਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਹੋਇਆ ਹੈ, ਪਰ ਜਿਹੜੀ ਹਲਚਲ ਹੈ ਜੀ ਸਿਆਸਤ ਦੇ ਵਿੱਚ ਬਹੁਤ ਵੱਡੀ ਛਿੜ ਗਈ ਹੈ। ਜਿਵੇਂ ਕਿ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ APS ਦਿਓਲ ਨੂੰ ਕੈਬਨਿਟ ਦਾ ਐਡਵੋਕੇਟ ਜਨਰਲ ਬਣਾ ਦਿੱਤਾ ਗਿਆ ਤੇ ਨਾਲ ਹੀ ਰਾਣਾ ਗੁਰਜੀਤ ਨੂੰ ਵੀ 4 ਮਹਿਕਮੇ ਦਿੱਤੇ ਗਏ ਨੇ। ਉਸ ਤੋਂ ਬਾਅਦ ਨਵਜੋਤ ਸਿੱਧੂ ਵੱਲੋਂ ਇਹ ਫੈਸਲਾ ਲਿਆ ਜਾਣਾ ਕਿ ਉਹਨਾਂ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ। ਉਹਨਾਂ ਨੇ ਇੱਕ ਮਨ ਬਣਾਇਆ ਜੀ, ਤੇ ਪੂਰੀ ਜਿਹੜੀ ਕਾਂਗਰਸ ਐਸੀ ਪਾਰਟੀ ਹੈ ਜੀ, ਉਹਦੇ ਵਿੱਚ ਹਲਚਲ ਮਚ ਗਈ ਹੈ। ਕਈ ਲੋਕ ਉਹਨਾਂ ਦੇ ਖਿਲਾਫ ਬੋਲ ਰਹੇ ਨੇ ਜੀ ਪਾਰਟੀ ਦੇ, ਕਿ ਇਹਨਾਂ ਨੇ ਨਹੀਂ ਟਿਕਣਾ ਸੀ ਪਾਰਟੀ ਦੇ ਵਿੱਚ। ਈਵਨ ਆਪਣੇ ਕੈਪਟਨ ਅਮਰਿੰਦਰ ਵੱਲੋਂ ਵੀ ਉਹਨਾਂ ਟਵੀਟ ਕੀਤਾ ਗਿਆ ਕਿ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਕਿ ਇਹਨਾਂ ਨੇ ਪਾਰਟੀ ਦੇ ਵਿੱਚ ਨਹੀਂ ਟਿਕਣਾ ਹੈ। ਕੀ ਕਹਿਣਾ ਜੀ ਤੁਹਾਡਾ? जी हरजन जी, नवजोत सिद्धू एक ਵੱਖਰੀ ਤਰ੍ਹਾਂ ਦੀ ਸ਼ਖਸੀਅਤ ਨੇ। ਉਹਨਾਂ ਦੀ ਜਿਹੜੀ ਸਿਆਸਤ ਆ, ਉਹਨਾਂ ਦੀ ਸਿਆਸਤ ਨਾਲ ਸਾਡੇ 100 ਤਰ੍ਹਾਂ ਦੇ ਇਤਰਾਜ਼ ਹੋ ਸਕਦੇ ਨੇ। ਉਹਨਾਂ ਦੇ ਜਿਹੜੇ ਗੱਲਬਾਤ ਦੇ ਅੰਦਾਜ਼ ਨਾਲ ਸਾਡੇ 100 ਤਰ੍ਹਾਂ ਦੇ ਅੰਦਾਜ਼ ਹੋ ਸਕਦੇ ਨੇ। ਪਰ ਜਿਹੜਾ ਕੱਲ੍ਹ ਰਾਤ ਉਹਨਾਂ ਨੇ ਫੈਸਲਾ ਲਿਆ ਆ, ਉਹ ਮੈਂ ਸਮਝਦਾ ਆ ਅਸੂਲਾਂ ਦੇ ਆਧਾਰ ਤੇ ਲਿਆ ਗਿਆ ਫੈਸਲਾ ਆ। ਉਹ ਅਸੂਲਾਂ ਦੇ ਆਧਾਰ ਤੇ ਉਹਨਾਂ ਨੇ ਗੱਲ ਜਦੋਂ ਸ਼ੁਰੂਆਤ ਕੀਤੀ ਸੀ, ਮੁੱਦਿਆਂ ਦੇ ਆਧਾਰ ਤੇ ਕੀਤੀ ਸੀ। ਕੈਪਟਨ ਸਰਕਾਰ ਨੂੰ ਉਲਟਾਉਣ ਵਾਸਤੇ ਜਿਹੜੇ ਮੁੱਖ ਮੁੱਦੇ ਸੀ ਕਿ ਬੇਅਦਬੀ ਦੀਆਂ ਘਟਨਾਵਾਂ ਦੇ ਵਿੱਚ ਵਾਜਬ ਢੰਗ ਦੇ ਨਾਲ ਉਹਨਾਂ ਨੂੰ ਪਰਸਿਊ ਕਰਕੇ ਤੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦਿਵਾਉਣਾ। ਨਸ਼ਿਆਂ ਦਾ ਜਿਹੜਾ ਵਗਦਾ ਦਰਿਆ ਆ, ਉਹਦੇ ਵਾਸਤੇ ਨਰਮ ਨੀਤੀ ਅਪਣਾਉਂਦਿਆਂ ਹੋਇਆਂ ਉਹ ਜਿਹੜੇ ਨਸ਼ੇ ਦੇ ਸੌਦਾਗਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਨਾ ਕਰਨੀ, ਔਰ ਜਿਹੜਾ ਰੇਤ ਤੇ ਬਜਰੀ ਦਾ ਮਾਫੀਆ ਆ ਉਹਦੇ ਖਿਲਾਫ ਪੁਖਤਾ ਕਾਰਵਾਈ ਨਾ ਕਰਨੀ। ਇਹਨਾਂ ਕਾਰਨਾਂ ਨੂੰ ਲੈ ਕੇ ਉਹਨਾਂ ਨੇ ਜਿਹਾਦ ਛੇੜਿਆ ਸੀਗਾ। ਉਹ ਜਿਹਾਦ ਛੇੜ ਕੇ ਔਰ ਇਹਨਾਂ ਆਪਣੇ ਯਤਨਾਂ ਸਦਕਾ ਉਹਨਾਂ ਨੇ ਇਹ ਸਰਕਾਰ, ਕੈਪਟਨ ਸਰਕਾਰ ਜਿਹੜੀ ਆ, ਉਹਨੂੰ ਮੁੱਧੀ ਮਾਰਿਆ ਸੀਗਾ। ਇਸ ਉਮੀਦ ਨਾਲ ਨਵੀਂ ਸਰਕਾਰ ਆਈ ਸੀ ਕਿ ਇਹਨਾਂ ਸਾਰੇ ਮਸਲਿਆਂ ਦਾ ਸੁਖਾਵਾਂ ਹੱਲ ਨਿਕਲੇਗਾ। ਸੋ ਸਾਰੇ ਜਾਣੇ ਜਾਣਦੇ ਨੇ ਕਿ ਪਿਛਲੇ 4.5 ਸਾਲਾਂ ਦੇ ਦੌਰਾਨ ਜਿਹੜੇ ਐਡਵੋਕੇਟ ਜਨਰਲ ਅਤੁਲ ਨੰਦਾ ਸੀ, ਉਹ ਬਹੁਤੀਆਂ ਪੇਸ਼ੀਆਂ ਦੇ ਉੱਤੇ ਪੇਸ਼ ਹੀ ਨਹੀਂ ਹੁੰਦੇ ਰਹੇ। ਜਿਹੜੇ ਕਿ ਉਹ ਅਜਿਹੇ ਕੇਸ ਸੀਗੇ ਜਿਹੜੇ ਸਿਆਸਤ ਦੇ ਨਾਲ ਜੁੜੇ ਹੋਏ ਕੇਸ ਸੀ, ਸਿਆਸਤ ਦੀਆਂ ਵੱਡੀਆਂ ਧਿਰਾਂ ਨਾਲ ਜੁੜੇ ਹੋਏ ਕੇਸ ਸੀ, ਅਫੀਸਰਾਂ ਦੀਆਂ ਵੱਡੀਆਂ ਧਿਰਾਂ ਨਾਲ ਜੁੜੇ ਹੋਏ ਕੇਸ ਸੀ, ਸੁਮੇਧ ਸੈਣੀ ਜਿਨ੍ਹਾਂ ਨੂੰ ਕਿ ਪੰਜਾਬ ਦਾ ਬੁੱਚੜ ਵੀ ਕਿਹਾ ਜਾਂਦਾ ਆ, ਉਹਨਾਂ ਨਾਲ ਜੁੜੇ ਹੋਏ ਕੇਸ ਸੀ। ਇਹਨਾਂ ਸਾਰੇ ਕੇਸਾਂ ਦੇ ਵਿੱਚ ਅਤੁਲ ਨੰਦਾ ਦੀ ਗੈਰ ਹਾਜ਼ਰੀ ਨੇ ਉਹਨਾਂ ਸਾਰਿਆਂ ਨੂੰ ਇੱਕ ਤਰ੍ਹਾਂ ਨਾਲ ਇੱਕ ਸੇਫ ਵੇ ਦਿੱਤਾ ਹੋਇਆ ਸੀ ਜੀ। ਔਰ ਉਮੀਦ ਕੀਤੀ ਜਾਂਦੀ ਸੀ ਕਿ ਨਵੀਂ ਸਰਕਾਰ ਆ ਕੇ ਇਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਅਜਿਹੇ ਅਫੀਸਰ ਨਿਯੁਕਤ ਕਰੇਗੀ ਜਿਹੜੇ ਕਿ ਸਖਤੀ ਨਾਲ ਇਹਨਾਂ ਮਾਮਲਿਆਂ ਨੂੰ ਅੱਗੇ ਵਧਾ ਸਕਦੇ ਹੋਣ ਅਤੇ ਜਿਹੜੇ ਬਣਦੀ ਯੋਗ ਸਜ਼ਾ ਜਿਹੜੀ ਆ ਉਹ ਦੋਸ਼ੀਆਂ ਨੂੰ ਦਵਾ ਸਕਦੇ ਹੋਣ। ਤੋ ਇਹਨਾਂ ਵਾਸਤੇ ਜਿਹੜੀਆਂ 2 ਅਪੁਆਇੰਟਮੈਂਟਾਂ ਬੜੀਆਂ ਇੰਪੋਰਟੈਂਟ ਸੀਗੀਆਂ। ਸਭ ਤੋਂ ਪਹਿਲਾਂ ਤਾਂ ਜਿਹੜਾ ਐਡਵੋਕੇਟ ਜਨਰਲ ਪੰਜਾਬ ਦਾ, ਜਿਨ੍ਹਾਂ ਨੇ ਜਾ ਕੇ ਸਰਕਾਰ ਦੇ ਵੱਲੋਂ ਅਦਾਲਤ ਦੇ ਵਿੱਚ ਪੇਸ਼ ਹੋਣਾ ਹੁੰਦਾ ਹੈ, ਔਰ ਦੂਸਰਾ ਸੀਗਾ ਡਿਪਟੀ ਡਾਇਰੈਕਟਰ ਜਨਰਲ ਪੁਲਿਸ। ਸੋ ਡਾਇਰੈਕਟਰ ਜਨਰਲ ਪੁਲਿਸ ਆ ਜਿਹਨੇ ਕਿ ਸਖਤ ਫੈਸਲਾ ਲੈ ਕੇ ਆਪਣਾ ਅੱਗੇ ਵਧਣਾ ਹੁੰਦਾ। ਸਾਰੇ ਜਾਣੇ ਉਮੀਦ ਕਰ ਰਹੇ ਸੀ ਕਿ DGP ਵਾਸਤੇ ਚਟੋਪਾਧਿਆਏ, ਜਿਹੜੇ ਕਿ ਸਿਧਾਰਥ ਚਟੋਪਾਧਿਆਏ, ਜਿਹੜੇ ਨਿਰਵਿਵਾਦਿਤ ਅਫੀਸਰ ਨੇ ਔਰ ਸਖਤ ਫੈਸਲੇ ਔਰ ਇਮਾਨਦਾਰੀ ਨਾਲ ਫੈਸਲੇ ਲੈਣ ਦੇ ਕਾਬਿਲ ਨੇ, ਉਹਨਾਂ ਨੂੰ ਨਿਯੁਕਤ ਕੀਤਾ ਜਾਵੇਗਾ। ਔਰ ਇਹ ਖਬਰਾਂ ਵੀ ਨੇ ਕਿ ਜਦੋਂ ਉਹਨਾਂ ਦੇ ਨਿਯੁਕਤ ਕਰਨ ਦੀ ਗੱਲ ਚੱਲੀ ਤਾਂ ਸਾਡੇ ਸੱਜਣ ਨੇ ਬਲਤੇਜ ਪੰਨੂ ਹੋਣੀ, ਉਹਨਾਂ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਸੀ ਕਿ ਜਿਹੜੇ ਨਸ਼ਾ ਛਡਾਊ ਕੇਂਦਰ ਆ, ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਅਚਾਨਕ ਮਰੀਜ਼ਾਂ ਦੀ ਗਿਣਤੀ ਇੰਨੀ ਕੁ ਵੱਧ ਗਈ ਕਿ ਉਹਨਾਂ ਨੂੰ ਸੰਭਾਲਣਾ ਮੁਸ਼ਕਲ ਹੋ ਗਿਆ। ਕਾਰਨ ਇਹ ਸੀ ਕਿ ਲੋਕਾਂ ਨੂੰ ਸੁਨੇਹਾ ਇਹ ਗਿਆ ਕਿ ਚਟੋਪਾਧਿਆਏ ਨੇ ਆ ਜਾਣਾ ਤੇ ਨਸ਼ੇ ਜਿਹੜੇ ਵੇਚਣ ਵਾਲੇ ਸੌਦਾਗਰ ਸੀ ਉਹਨਾਂ ਨੇ ਨਸ਼ਾ ਵੇਚਣਾ ਬੰਦ ਕਰ ਦਿੱਤਾ, ਔਰ ਜਿਹਨਾਂ ਕਰਕੇ ਲੋਕਾਂ ਨੂੰ ਨਸ਼ਾ ਨਹੀਂ ਮਿਲਿਆ, ਲੋਕੀ ਨਸ਼ਾ ਛਡਾਊ ਕੇਂਦਰਾਂ ਜਾਣ ਲੱਗ ਪਏ। ਪਰ ਜਿਸ ਤਰ੍ਹਾਂ ਕਹਿੰਦੇ ਕਿ ਸਿਆਸਤ ਦੇ ਵਿੱਚ ਵੱਡੀਆਂ ਮੱਛੀਆਂ ਕੋਈ ਨਾ ਕੋਈ ਜੁਗਾੜ ਲਾ ਕੇ ਆਪਣੇ ਹੀਲੇ ਵਸੀਲੇ ਹੱਲ ਕਰ ਲੈਂਦੀਆਂ ਨੇ।
ਚਟੋਪਾਧਿਆਏ ਨੂੰ ਇਹ ਜਿਹੜਾ ਅਹੁਦਾ ਉਹ ਨਹੀਂ ਦਿੱਤਾ ਗਿਆ। ਜੀ ਹਾਲਾਂਕਿ ਇਹਦੀ ਅਪਾਇੰਟਮੈਂਟ ਜਿਹੜੀ ਆ ਉਹ ਜਿਹੜਾ ਭਾਰਤ ਦਾ ਹੋਮ ਅਫੇਅਰ ਡਿਪਾਰਟਮੈਂਟ ਉਹਨੇ ਕਰਨਾ ਹੁੰਦਾ, ਇਹਨਾਂ ਨੇ ਪੈਨਲ ਭੇਜਣਾ ਹੁੰਦਾ। ਉਹਨਾਂ ਚਿਰ ਤੱਕ ਜਿਹੜੇ ਮੌਜੂਦਾ ਦਿਨਕਰ ਗੁਪਤਾ ਸੀ ਜਿਹੜੇ ਡੀਜੀਪੀ, ਉਹ ਛੁੱਟੀ ਲੈ ਕੇ ਚਲੇ ਗਏ। ਉਹਨਾਂ ਦੀ ਛੁੱਟੀ ਲੈ ਕੇ ਜਾਣ ਤੋਂ ਬਾਅਦ ਜਿਹੜਾ ਉਸ ਅਹੁਦੇ ਦਾ ਆਰਜੀ ਤੌਰ ਤੇ ਚਾਰਜ ਆ ਉਹ ਸਹੋਤਾ ਸਾਹਿਬ ਨੂੰ ਦਿੱਤਾ ਗਿਆ, ਇਕਬਾਲਪ੍ਰੀਤ ਸਹੋਤਾ ਸਿੰਘ ਹੁਣੀ। ਸੋ ਸਹੋਤਾ ਸਾਹਿਬ ਉਹ ਵਿਵਾਦਤ ਅਫੀਸਰ ਨੇ ਜਿਨ੍ਹਾਂ ਨੇ ਬੇਅਦਬੀ ਕਾਂਡ ਦੇ ਵਿੱਚ ਜਿਹੜੇ ਉਹ ਨੌਜਵਾਨਾਂ ਨੂੰ ਟੌਰਚਰ ਕੀਤਾ ਸੀਗਾ ਜੀ, ਸਾਹਮਣੇ ਬੈਠ ਕੇ ਕਟਵਾਇਆ ਸੀ ਜੀ। ਹਾਂਜੀ ਜੀ, ਭਾਈਚਾਰੇ ਨਾਲ ਸੀਗੇ, ਸੰਬੰਧਿਤ ਸੀਗੇ, ਔਰ ਜਿਨ੍ਹਾਂ ਦੇ ਵਿੱਚੋਂ ਬਾਅਦ ਦੇ ਵਿੱਚ ਕੁਝ ਵੀ ਨਹੀਂ ਸੀ ਨਿਕਲਿਆ। ਜੀ ਸੋ ਉਸ ਵਿਵਾਦਤ ਸ਼ਖਸੀਅਤ ਨੂੰ ਜਦੋਂ ਡੀਜੀਪੀ ਦਾ ਆਰਜੀ ਚਾਰਜ ਦਿੱਤਾ ਗਿਆ ਤਾਂ ਪਹਿਲਾ ਇਹ ਗਲਤ ਸੁਨੇਹਾ ਗਿਆ, ਪਰ ਦੂਸਰਾ ਸਭ ਤੋਂ ਵੱਡਾ ਗਲਤ ਸੁਨੇਹਾ ਉਦੋਂ ਗਿਆ ਜਦੋਂ ਕਿ ਜਿਹੜੇ ਨੇ ਏਪੀ ਸਿੰਘ ਦਿਓਲ, ਉਹਨਾਂ ਨੂੰ ਅਮਰਪ੍ਰੀਤ ਸਿੰਘ ਦਿਓਲ ਉਹਨਾਂ ਦਾ ਪੂਰਾ ਨਾਮ ਹੈ, ਅਮਰਪ੍ਰੀਤ ਸਿੰਘ ਦਿਓਲ ਹੁਣਾਂ ਨੂੰ ਜਿਹੜਾ ਐਡਵੋਕੇਟ ਜਨਰਲ ਜਿਹੜਾ ਨਿਯੁਕਤ ਕਰਤਾ ਗਿਆ ਜੀ, ਜਿਸ ਦੇ ਵਿੱਚ ਪਹਿਲਾਂ ਨਾਂ ਜਿਹੜਾ ਚਰਚਾ ਚੱਲ ਰਹੀ ਸੀਗੀ ਉਹ ਪਟਵਾਲੀਆ ਸਾਹਿਬ ਦੀ ਚੱਲ ਰਹੀ ਸੀ ਕਿ ਜਸਟਿਸ ਕੁਲਦੀਪ ਸਿੰਘ ਹੁਣਾਂ ਦੇ ਬੇਟੇ ਆ, ਉਹਨਾਂ ਨੂੰ ਬੜੇ ਕਾਬਲ ਲਾਇਰ ਸਮਝਿਆ ਜਾਂਦਾ ਸੀ। ਇਸ ਤੋਂ ਬਾਅਦ ਅਨਮੋਲ ਦੀ ਚਰਚਾ ਚੱਲੀ, ਉਹਨਾਂ ਦੋਨਾਂ ਨੂੰ ਰੱਦ ਕਰਕੇ ਇੱਕ ਅਜਿਹੇ ਵਿਅਕਤੀ ਨੂੰ ਬਣਾ ਦਿੱਤਾ ਗਿਆ ਦਿਓਲ ਸਾਹਿਬ ਨੂੰ, ਜਿਹੜੇ ਕਿ ਸੁਮੇਧ ਸਿੰਘ ਸੈਣੀ ਦੇ ਹੁਣ ਤੱਕ ਦੇ ਵਕੀਲ ਰਹੇ ਨੇ ਜੀ। ਸੈਣੀ ਸਾਹਿਬ ਨੂੰ ਉਹਨਾਂ ਨੇ ਬਲੈਂਕਟ ਬੇਲ ਲੈ ਕੇ ਦਿੱਤੀ ਹੋਈ ਆ ਹਾਈ ਕੋਰਟ ਤੋਂ ਕਿ ਸੁਮੇਧ ਸਿੰਘ ਸੈਣੀ ਦੇ ਖਿਲਾਫ ਕੋਈ ਵੀ ਕੇਸ ਰਜਿਸਟਰ ਹੁੰਦਾ ਆ ਤੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋ ਸਕਦੀ। ਉਹਨਾਂ ਦੇ ਸੈਸ਼ਨ ਕੋਰਟਾਂ ਦੇ ਵਿੱਚ, ਹਾਈ ਕੋਰਟਾਂ ਦੇ ਵਿੱਚ, ਲੋਅਰ ਕੋਰਟਾਂ ਵਿੱਚ ਸਭ ਜਗ੍ਹਾ ਜਾ ਕੇ ਇਹ ਏਪੀਐਸ ਦਿਓਲ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਆਏ ਨੇ ਜੀ। ਸੋ ਇਹ ਜਿਹੜਾ ਕਨਫਲਿਕਟ ਆਫ ਇੰਟਰਸਟ ਇੱਕ ਨੈਚੁਰਲ ਲਾਅ ਜਸਟ ਉਹਦੇ ਹਿਸਾਬ ਨਾਲ ਵੀ ਬਣਦਾ ਸੀ ਕਿ ਜਿਹੜਾ ਬੰਦਾ ਉਹ ਉਹਨਾਂ ਨੂੰ ਰਿਪਰੈਜ਼ੈਂਟ ਕਰਦਾ ਆਇਆ ਆ ਉਸ ਤੋਂ ਕਿੱਦਾਂ ਉਮੀਦ ਕੀਤੀ ਜਾ ਸਕਦੀ ਆ ਕਿ ਉਹ ਪੰਜਾਬ ਸਰਕਾਰ ਵੱਲੋਂ ਉਹ ਸਰਕਾਰ ਨੂੰ ਰਿਪਰੈਜ਼ੈਂਟ ਕਰਦਿਆਂ ਹੋਇਆਂ ਉਹ ਬੇਅਦਬੀ ਕਾਂਡ ਦੇ ਵਿੱਚ ਲੋਕਾਂ ਨੂੰ ਸਜ਼ਾਵਾਂ ਦਵਾ ਸਕੂਗਾ, ਜਿਹਦੇ ਵਿੱਚ ਦੋਸ਼ੀਆਂ ਦੇ ਕਟਹਿਰੇ ਵਿੱਚ ਸੁਮੇਧ ਸਿੰਘ ਸੈਣੀ ਉਹਨਾਂ ਨੂੰ ਖਿਲਾਰਿਆ ਹੋਇਆ। ਔਰ ਇਹੀ ਵਕੀਲ ਏਪੀਐਸ ਦਿਓਲ ਜਿਹੜੇ ਨੇ ਉਹ ਸਰ ਅਮਰਿੰਦਰ ਸਿੰਘ ਹੁਣਾਂ ਦੇ ਵਕੀਲ ਰਹੇ ਨੇ। ਔਰ ਇਸ ਤਰੀਕੇ ਨਾਲ ਸੁਨੇਹਾ ਇਹ ਗਿਆ ਕਿ ਜਿਹੜੇ ਇਹ ਕੈਪਟਨ ਅਮਰਿੰਦਰ ਸਿੰਘ ਭਾਵੇਂ ਪਾਸੇ ਹੋ ਗਏ ਨੇ ਪਰ ਉਹਨਾਂ ਨੇ ਅਸਿੱਧੇ ਢੰਗ ਨਾਲ ਸਰਕਾਰ ਫਿਰ ਆਪਣੇ ਹੱਥਾਂ ਵਿੱਚ ਰੱਖੀ ਹੈ ਜੀ। ਕੱਲ ਦਿੱਲੀ ਵੀ ਜਾ ਕੇ ਆਏ ਨੇ ਜੀ, ਇਹ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ ਆ ਜੀ ਇਹਨਾਂ ਨੇ, ਤੇ G23 ਮੈਂਬਰਾਂ ਦੇ ਨਾਲ ਵੀ ਮੀਟਿੰਗ ਕੀਤੀ ਆ। ਸੋ ਇਹ ਵੀ ਬਹੁਤ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਐਨ ਵਿਚਕਾਰ ਕਿ ਕੈਪਟਨ ਅਮਰਿੰਦਰ ਦਾ ਇੱਕਦਮ ਦਿੱਲੀ ਦੇ ਕੈਬਨਿਟ ਨੂੰ ਜਾ ਕੇ ਮਿਲਣਾ, ਉੱਥੇ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨੀ, ਇਹ ਕੀ ਸੀਗਾ, ਇਹਦੇ ਵਿੱਚ ਕੀ ਨਿਕਲ ਰਿਹਾ? ਇਸ ਮਸਲੇ ਨੂੰ ਆਪਾਂ ਵੱਖਰੇ ਤੌਰ ਤੇ ਵਿਚਾਰਦੇ ਹਾਂ। ਪਹਿਲਾਂ ਆਪਾਂ ਇਹ ਕੰਪਲੀਟ ਕਰ ਲਈਏ ਕਿ ਸਿੱਧੂ ਸਾਹਿਬ ਦੇ ਅਸਤੀਫਾ ਦੇਣ ਦਾ ਕਾਰਨ ਕੀ ਬਣਿਆ। ਉਹਨਾਂ ਨੂੰ ਸੁਨੇਹਾ ਇਹੀ ਗਿਆ ਕਿ ਜਿਸ ਸਰਕਾਰ ਨੂੰ ਉਲਟਾਇਆ ਗਿਆ ਆ ਉਹ ਸਰਕਾਰ ਆਪਣੇ ਅਸਿੱਧੇ ਢੰਗ ਦੇ ਨਾਲ ਜਿਹੜੇ ਫੈਸਲਿਆਂ ਦੇ ਉੱਤੇ ਆਪਣਾ ਕੰਟਰੋਲ ਅਜੇ ਵੀ ਜਾਰੀ ਰੱਖ ਰਹੀ ਆ। ਔਰ ਉਸ ਤੋਂ ਦੂਸਰੇ ਪਾਸੇ ਜਿਹੜੇ ਵਿਰੋਧੀ ਧਿਰ ਵਾਲੇ ਸੀਗੇ ਉਹਨਾਂ ਨੇ ਸਿੱਧੂ ਸਾਹਿਬ ਨੂੰ ਮਿਹਣੇ ਦੇਣੇ ਸ਼ੁਰੂ ਕਰ ਦਿੱਤੇ ਕਿ ਤੁਸੀਂ ਤਾਂ ਇਹ ਅਕੀਦਾ ਲੈ ਕੇ ਆਏ ਸੀਗੇ ਕਿ ਅਸੀਂ ਇਹਨਾਂ ਨੂੰ ਸਜ਼ਾਵਾਂ ਦੇਵਾਂਗੇ, ਤੇ ਜਿਹੜਾ ਉਹ ਦੂਸਰੀ ਧਿਰ ਦਾ ਵਕੀਲ ਹੈ ਉਸੇ ਨੂੰ ਐਡਵੋਕੇਟ ਜਨਰਲ ਲਾਤਾ ਗਿਆ। ਹੁਣ ਤੁਸੀਂ ਕਿੱਥੇ ਸਟੈਂਡ ਕਰਦੇ ਹੋ? ਤੇ ਇਸ ਤੋਂ ਬਾਅਦ ਮੈਂ ਸਮਝਦਾ ਹਾਂ ਕਿ ਸਿੱਧੂ ਸਾਹਿਬ ਕੋਲ ਸਵਾਏ ਅਸਤੀਫਾ ਦੇਣ ਤੋਂ ਕੋਈ ਚਾਰਾ ਨਹੀਂ ਸੀ ਰਹਿ ਗਿਆ। ਜੇ ਕਹੀਏ ਕਿ ਉਹਨਾਂ ਨੇ ਅਸਤੀਫਾ ਦੇ ਕੇ ਗਵਾਇਆ ਕੁਝ ਵੀ ਨਹੀਂਗਾ, ਉਹਨਾਂ ਨੂੰ ਹਾਸਲ ਕੁਝ ਹੋਵੇ ਨਾ ਹੋਵੇ, ਭਾਵੇਂ ਉਹਨਾਂ ਨੇ ਆਪਣਾ ਸਿਆਸੀ ਕੈਰੀਅਰ ਦਾਅ ਤੇ ਲਾ ਦਿੱਤਾ ਆ, ਪਰ ਉਹਨਾਂ ਨੇ ਜਿਹੜਾ ਇਹ ਅਸਤੀਫਾ ਆ ਉਹ ਅਸੂਲਾਂ ਦੇ ਆਧਾਰ ਤੇ ਦਿੱਤਾ ਆ। ਉਹ ਅਸੂਲਾਂ ਦੇ ਕਿ ਜਿਹੜੇ ਕੱਲ ਤੱਕ ਦੇ ਰੇਤ ਬਦਲੀ ਦੇ ਮਾਫੀਆ ਜਿਹੜੇ ਗਿਣੇ ਜਾਂਦੇ ਸੀਗੇ, ਗੁਰਜੀਤ ਸਿੰਘ ਹੋਣੀ, ਜਿਹੜੇ ਰਾਣਾ ਗੁਰਜੀਤ ਸਿੰਘ ਹੋਣੀ ਆ, ਉਹਨਾਂ ਨੂੰ ਦੁਬਾਰਾ ਮੁੜ ਤੋਂ ਵਜ਼ੀਰ ਬਣਾ ਕੇ ਤੇ ਚਾਰ ਮਹੱਤਵਪੂਰਨ ਮਹਿਕਮੇ ਦੇ ਦਿੱਤੇ ਗਏ ਨੇ। ਇਹ ਤਾਂ ਇੱਕ ਤਰ੍ਹਾਂ ਨਾਲ ਉਸ ਅਕੀਦੇ ਦੇ ਖਿਲਾਫ ਬਹੁਤ ਵੱਡਾ ਫੈਸਲਾ ਸੀਗਾ, ਜਿਹਦੇ 'ਚ ਉਹਨਾਂ ਨੂੰ ਬਿਲਕੁਲ ਸਿੱਧੂ ਸਾਹਿਬ ਨੂੰ ਬਿਲਕੁਲ ਪਾਸੇ ਕਰ ਦਿੱਤਾ ਗਿਆ ਸੀ। ਮੈਂ ਸਮਝਦਾ ਕਿ ਉਹਨਾਂ ਨੇ ਅੱਜ ਦੇ ਜਿਹੜੇ ਕੱਲ ਤੱਕ ਸਿੱਧੂ ਸਾਹਿਬ ਬਿਲਕੁਲ ਜ਼ੀਰੋ ਹੋਏ ਪਏ ਸੀਗੇ, ਉਹ ਆਪਣੇ ਇਸ ਫੈਸਲੇ ਨਾਲ ਇਨਸਾਫ ਪਸੰਦ ਲੋਕਾਂ ਦੀ ਜਿਹੜੀ ਆ ਉਹਨਾਂ ਦੀ ਨਜ਼ਰ ਦੇ ਵਿੱਚ ਉਹਨਾਂ ਦੀ ਜਿਹੜੀ ਜਗ੍ਹਾ ਉਹ ਉੱਚੀ ਹੋਈ ਆ। ਹੁਣ ਆਪਾਂ ਦੂਸਰੀ ਗੱਲ ਕਰਦੇ ਹਾਂ, ਜਿਹੜੇ ਅਮਰਿੰਦਰ ਸਿੰਘ ਹੁਣੀ ਗਏ ਹੋਏ ਸੀਗੇ, ਦਿੱਲੀ ਗਏ ਹੋਏ ਸੀਗੇ ਅਮਿਤ ਸ਼ਾਹ ਹੋਰਾਂ ਨੂੰ। ਦੇਖੋ, ਜਦੋਂ ਵੀ ਉਹ ਗੱਲ ਕਰਦੇ ਸੀਗੇ ਉਹ ਹਮੇਸ਼ਾ ਪੰਜਾਬ ਦੇ ਨੇਤਾ ਵਜੋਂ ਘੱਟ ਗੱਲ ਕਰਦੇ ਸੀ, ਤੇ ਜਦੋਂ ਰਾਸ਼ਟਰੀ ਸੁਰੱਖਿਆ ਦੀ ਗੱਲ ਕਰਦੇ ਸੀਗੇ ਉਹਦਾ ਸਿੱਧਾ ਪਿੱਧਰਾ ਮਤਲਬ ਇਹ ਹੁੰਦਾ ਸੀਗਾ ਕਿ ਰਾਸ਼ਟਰੀ ਸੁਰੱਖਿਆ ਦਾ ਹਮੇਸ਼ਾ ਹੀ ਆਸਰਾ ਲੈ ਕੇ ਬੀਜੇਪੀ
ਲੋਕਾਂ ਨੂੰ ਕਿਨਾਰੇ ਜਿਹੜੀ ਆ ਲਾਉਣ ਦੀ ਕੋਸ਼ਿਸ਼ ਕਰਦੀ ਆਈ ਹੈ। ਜੀ ਉਹਨਾਂ ਦੀ ਜਿਹੜੀ ਸਾਂਝ ਆ ਅੰਦਰ ਖਾਤੇ, ਉਸੇ ਸਾਂਝ ਦਾ ਕਰਕੇ ਹੀ ਤਾਂ ਪਾਕਿਸਤਾਨ ਦੇ ਜਿਹੜੇ ਮਹਿਮਾਨ ਦੋਸਤ ਆ ਉਹਨਾਂ ਦੇ, ਉਹ 4.5 ਸਾਲ ਤੱਕ ਪੰਜਾਬ ਦੇ ਮੁੱਖ ਮੰਤਰੀ ਦੇ ਘਰ ISI ਦੇ ਜਿਹੜੇ ਸਾਬਕਾ ਪੱਤਰ ਪ੍ਰੇਰਕ ਆ, ਉਹ ਉਹਨਾਂ ਦੇ ਘਰ ਵਿੱਚ ਰਹਿ ਕੇ ਗਏ ਨੇ। ਉਦੋਂ ਨੈਸ਼ਨਲ ਸਿਕਿਉਰਿਟੀ ਦਾ ਕੋਈ ਨੋਟਿਸ ਨਹੀਂ ਲਿਆ ਗਿਆ ਭਾਰਤ ਸਰਕਾਰ ਵੱਲੋਂ, ਪਰ ਕੈਪਟਨ ਸਾਹਿਬ ਪਾਸੇ ਹੁੰਦਿਆਂ ਸਾਰ ਜਿਹੜਾ ਨੈਸ਼ਨਲ ਸਿਕਿਉਰਿਟੀ ਦਾ ਰੌਲਾ ਜਦੋਂ ਪਾਉਂਦੇ ਨੇ, ਉਦੋਂ ਇਹ ਗੱਲ ਸਿੱਧੀ ਪਤੀ ਸਮਝੀ ਜਾ ਸਕਦੀ ਆ ਕਿ ਉਹ ਅਣਅਧਿਕਾਰਤ ਤੌਰ ਤੇ ਬੀਜੇਪੀ ਦੀ ਬੋਲੀ ਜਿਹੜੀ ਆ ਬੋਲ ਰਹੇ ਨੇ ਅੱਜ ਜੀ ਜਾਂ ਕੱਲ। ਜੀ ਉਹਨਾਂ ਨੇ ਸਿੱਧੂ ਦੇ ਵੀ ਕਿਹਾ ਹੈ ਕਿ ਖਤਰਨਾਕ ਹੈ ਸਿੱਧੂ ਸਾਹਿਬ ਦਾ ਵੀ ਪਾਕਿਸਤਾਨ ਦੇ ਨਾਲ ਰਾਬਤਾ ਕਾਇਮ ਕਰਨਾ, ਕਿ ਸਿੱਧੂ ਦੇ ਜਿਹੜੇ ਰਿਲੇਸ਼ਨ ਆ ਪਾਕਿਸਤਾਨ ਦੇ ਵਿੱਚ ਨੇ। ਦੇਖੋ ਉਹਨਾਂ ਦੇ ਜਿਹੜੇ ਪ੍ਰੋਫੈਸ਼ਨਲ ਜਿਹੜੇ ਬੰਦੇ ਇੱਕ ਤਾਂ ਆਪਾਂ ਖੇਡਦੇ ਰਹੇ ਹੋਈਏ, ਇੱਕ ਖੇਡ ਖੇਡੀ ਹੋਵੇ, ਉਹ ਸਾਡੇ ਇੱਕ ਤਰ੍ਹਾਂ ਨਾਲ ਦੋਸਤਾਨਾ ਸੰਬੰਧ ਹੋ ਜਾਂਦੇ ਨੇ। ਇਸ ਤੋਂ ਇਲਾਵਾ ਕਦੇ ਸਿਆਸੀ ਤੌਰ ਤੇ ਸਿੱਧੂ ਸਾਹਿਬ ਨੇ ਕੋਈ ਫੇਰੀ ਕੀਤੀ ਹੋਵੇ ਜਾਂ ਸਿਆਸੀ ਤੌਰ ਦੇ ਉੱਤੇ ਕੋਈ ਉਹਨਾਂ ਨੂੰ ਫਾਇਦਾ ਪਹੁੰਚਾਉਣ ਵਾਲੀ ਗੱਲ ਕੀਤੀ ਹੋਵੇ, ਮੇਰੇ ਜ਼ਿਹਨ ਦੇ ਵਿੱਚ ਨਹੀਂ। ਹਾਂ, ਜੇ ਕਰਤਾਰਪੁਰ ਦਾ ਲਾਂਘਾ ਖੁਲਵਾਇਆ ਆ ਤੇ ਉਹਦਾ ਸਾਰੇ ਹਿੰਦੁਸਤਾਨੀ, ਸਾਰੇ ਪੰਜਾਬ ਪੂਰਾ ਆਵਾਮ ਜਾਣਦਾ, ਪੂਰੀ ਜਨਤਾ ਜਾਣਦੀ ਹੈ ਕਿ ਜ਼ਿਆਦਾ ਸਬੰਧ ਕਿਹਨਾਂ ਦੇ ਨੇ, ਕੈਪਟਨ ਅਮਰਿੰਦਰ ਦੇ ਪਾਕਿਸਤਾਨ 'ਚ ਨੇ ਜਾਂ ਫਿਰ ਸਿੱਧੂ ਦੇ ਜ਼ਿਆਦਾ ਨੇ। ਜੀ ਔਰ ਬਾਕੀ ਮੈਂ ਸਮਝਦਾ ਹਾਂ ਕਿ ਬੀਜੇਪੀ ਵੀ ਇੰਨੀ ਜਿਹੜੀ ਆ ਮੂਰਖ ਨਹੀਂ ਹੈਗੀ ਕਿ ਉਹ ਇੱਕਦਮ ਇਹਨਾਂ ਨੂੰ ਅਮਰਿੰਦਰ ਸਿੰਘ ਹੋਣਾ ਨੂੰ ਕੋਈ ਏਡੇ ਵੱਡੇ ਉੱਚੇ ਅਹੁਦੇ ਦੇ ਦੇਣਗੇ, ਕਿਉਂਕਿ ਜਿਹੜਾ ਅਮਰਿੰਦਰ ਸਿੰਘ 2017 ਵਿੱਚ ਸੀਗਾ ਨਾ, ਉਹ ਸਮਝ ਲਓ ਕਿ ਅੱਜ ਉਹਨਾਂ ਦਾ ਉਹ ਪ੍ਰਭਾਵ ਨਹੀਂ ਰਹਿ ਗਿਆ ਹੋਇਆ। ਉਹ ਪਿਛਲੇ 4.5 ਸਾਲਾਂ ਵਿੱਚ ਉਹਨਾਂ ਨੇ ਆਪਣਾ ਉਹ ਪ੍ਰਭਾਵ ਗਵਾ ਲਿਆ ਆ। 2017 ਦੇ ਵਿੱਚ ਉਹਨਾਂ ਨੂੰ ਉਸ ਪ੍ਰਭਾਵ ਨਾਲ ਲੋਕਾਂ ਨੇ ਜਿੱਤ ਦਵਾਈ ਸੀ, ਜਿਹੜਾ 2007 ਦੇ ਵਿੱਚ ਉਹਨਾਂ ਨੇ ਪੰਜਾਬ ਪਾਣੀਆਂ ਦਾ ਸਮਝੌਤਾ ਰੱਦ ਕੀਤਾ ਸੀ ਔਰ ਇੱਕ ਸਖਤ ਫੈਸਲੇ ਲਏ ਸੀਗੇ। ਪਰ ਇੱਕੋ ਹੀ ਕੀਤੇ ਹੋਏ ਕੰਮ ਦੇ ਨਾਲ ਬੰਦਾ ਸਾਰੀ ਉਮਰ ਤਾਂ ਉਹਦੇ ਤੇ, ਜਿਵੇਂ ਹੁਣ ਕਹੀਏ ਆਪਾਂ ਯੁਵਰਾਜ ਨੇ 6 ਛੱਕੇ ਮਾਰਤੇ ਆ, ਤਾਂ ਕੀ ਉਹਨੂੰ ਸਾਰੀ ਉਮਰ ਦੇ ਵਿੱਚ ਭਾਰਤੀ ਟੀਮ 'ਚ ਤਾਂ ਨਹੀਂ ਰੱਖਿਆ ਜਾ ਸਕਦਾ ਨਾ, ਉਹਨੂੰ ਉਸ ਤੋਂ ਬਾਅਦ ਵੀ ਆਪਣੀ ਪ੍ਰੋਗਰੈਸ ਦੇਣੀ ਪੈਂਦੀ ਹੈ। ਔਰ ਇਹਨਾਂ 4.5 ਸਾਲਾਂ ਵਿੱਚ ਕੈਪਟਨ ਸਾਹਿਬ ਦੀ ਪ੍ਰੋਗਰੈਸ ਜਿਹੜੀ ਆ ਉਹ ਲਗਭਗ ਨਾ ਦੇ ਬਰਾਬਰ ਰਹੀ ਆ। ਉਹਨਾਂ ਦੇ ਜਿਹੜੇ ਫੌਜੀ ਮਿੱਤਰ ਆ ਸਿਰਫ ਉਹੀ ਰਾਜ ਭਾਗ ਚਲਾਉਂਦੇ ਰਹੇ, ਆਪ ਉਹਨਾਂ 4.5 ਸਾਲ ਅੰਦਰ ਰੈਸਟ ਕਰਨ ਤੋਂ ਬਗੈਰ ਕੁਝ ਨਹੀਂ ਕੀਤਾ। ਆਉਣ ਵਾਲੇ ਜਿਹੜੇ ਦਿਨ ਆ ਬੜੇ ਦਿਲਚਸਪ ਹੋਣਗੇ। ਸਿਆਸਤ ਕਿਹੜਾ ਰੁਖ ਲੈਂਦੀ ਆ ਉਹ ਆਪਾਂ ਦੇਖਾਂਗੇ। ਚਲੋ ਜੀ, ਅੱਜ ਦਾ ਹਾਲ ਦੀ ਘੜੀ ਤਾਂ ਅੱਜ ਇਸ ਵੇਲੇ ਤਾਂ ਜਿਹੜਾ ਉਹ ਚੱਲ ਰਿਹਾ ਆ ਕਿ ਸਿੱਧੂ ਸਾਹਿਬ ਦਾ ਅਸਤੀਫਾ ਵਾਪਸ ਲੈਣ ਵਾਸਤੇ ਉਹਨਾਂ ਨੂੰ ਕਿਹਾ ਜਾ ਰਿਹਾ ਆ। ਹਾਈ ਕਮਾਂਡ ਨੇ ਉਹਨਾਂ ਦਾ ਅਸਤੀਫਾ ਰੱਦ ਕਰ ਦਿੱਤਾ ਆ। ਔਰ ਜੇ ਮੈਂ ਸਮਝਦਾ ਆ ਕਿ ਸਿੱਧੂ ਸਾਹਿਬ ਆਪਣੇ ਅਸਤੀਫੇ ਰਾਹੀਂ ਇਹ 2 ਤਬਦੀਲੀਆਂ ਕਰਾ ਜਾਂਦੇ ਨੇ, ਇੱਕ ਤਾਂ ਐਡਵੋਕੇਟ ਜਨਰਲ ਦੀ ਨਿਯੁਕਤੀ, ਇੱਕ DGP ਦੀ ਨਿਯੁਕਤੀ, ਔਰ ਜੇ ਕਿਤੇ ਇੱਕ ਦਾ ਰਾਣਾ ਰਣਜੀਤ ਸਿੰਘ ਹੋਇਆ, ਜਿਹੜਾ ਗੁਰਜੀਤ ਸਿੰਘ ਹੋਣਾ ਦੀ ਜਿਹੜੀ ਆ ਵਜ਼ਾਰਤ, ਉਹ ਜੇ ਉਹਨਾਂ ਤੋਂ ਖੋਹ ਲਈ ਜਾਂਦੀ ਆ ਤਾਂ ਇਹ ਪ੍ਰਾਪਤੀ ਗਿਣੀ ਜਾਊਗੀ ਉਹਨਾਂ ਦੇ ਅਸਤੀਫੇ ਦੀ, ਔਰ ਲੋਕਾਂ ਦੇ ਦਿਲਾਂ ਵਿੱਚ ਉਹਨਾਂ ਦਾ ਸਤਿਕਾਰ ਵਧੂਗਾ। ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਜਦੋਂ ਪ੍ਰਧਾਨਗੀ ਦਾ ਅਸਤੀਫਾ ਇਹਨਾਂ ਨੇ ਦਿੱਤਾ ਤਾਂ ਨਾਲ ਹੀ ਕੈਬਨਿਟ ਦੇ ਜਿੰਨੇ ਵੀ ਲੋਕ ਸਨ, ਬੰਦੇ ਸਨ, ਮੰਤਰੀ ਮੰਡਲ ਦੇ ਪੰਜਾਬ ਦੇ ਉਹਨਾਂ ਵੱਲੋਂ ਮਹਾਰਾਣੀ ਪ੍ਰਨੀਤ ਕੌਰ ਦਾ ਨਾਂ ਸੁਝਾਇਆ ਗਿਆ ਕਿ ਮਹਾਰਾਣੀ ਪ੍ਰਨੀਤ ਕੌਰ ਨੂੰ ਪ੍ਰਧਾਨਗੀ ਦਾ ਅਹੁਦਾ ਦਿੱਤਾ ਜਾਵੇ। ਦੇਖੋ, ਸਿਆਸਤ ਦੇ ਵਿੱਚ ਇਸ ਵੇਲੇ ਬਿਲਕੁਲ ਤਰਥੱਲੀ ਮੱਚੀ ਹੋਈ ਆ, ਔਰ ਜਿਹਨੂੰ ਕਹਿ ਲਓ ਕਿ ਵੀ ਜਿਹਦਾ ਕਿਸੇ ਦਾ ਕੋਈ ਕੰਟਰੋਲ ਨਹੀਂ ਰਿਹਾ, ਕਿਸੇ ਨੂੰ ਪਤਾ ਲੱਗ ਰਿਹਾ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਹਰ ਬੰਦਾ ਆਪੋ ਆਪਣੇ ਬਿਆਨ ਦਾਗੀ ਜਾਂਦਾ। ਰਵਨੀਤ ਸਿੰਘ ਬਿਆਨ ਦਾਗੀ ਜਾਂਦਾ ਸੀਗਾ ਕਿ ਜੀ ਇਹ BJP ਦਾ ਏਜੰਡਾ ਲੈ ਕੇ ਆਇਆ ਸੀਗਾ ਨਵਜੋਤ ਸਿੱਧੂ। ਸੋ ਹਰ ਕੋਈ ਆਪੋ ਆਪਣੇ ਘੋੜੇ ਭਜਾ ਰਿਹਾ ਆ। ਪਰ ਹਾਲ ਦੀ ਘੜੀ ਮੈਂ ਸਮਝਦਾ ਆ ਕਿ ਹਾਈ ਕਮਾਂਡ ਨਵਜੋਤ ਸਿੱਧੂ ਨੂੰ ਗਵਾਉਣਾ ਅਫੋਰਡ ਨਹੀਂ ਕਰ ਸਕਦੀ। ਨਵਜੋਤ ਸਿੱਧੂ ਨੂੰ ਉਹ ਇੱਕ ਹਥਿਆਰ ਵਜੋਂ ਆਉਣ ਵਾਲੀਆਂ ਜਿਹੜੀਆਂ ਚੋਣਾਂ ਸੀਗੀਆਂ, 5 ਰਾਜਾਂ ਦੀਆਂ ਚੋਣਾਂ ਨੇ, ਉਹਨਾਂ ਵਿੱਚ ਹਥਿਆਰ ਵਜੋਂ ਵਰਤਣਾ ਸੀ। ਪਰ ਮੈਂ ਨਹੀਂ ਸਮਝਦਾ ਕਿ ਹਾਈ ਕਮਾਂਡ ਕਿਸੇ ਕੀਮਤ ਦੇ ਉੱਤੇ ਆਪਣਾ ਹਥਿਆਰ ਗਵਾਉਣਾ ਚਾਹੇਗੀ, ਕਿਉਂਕਿ ਲੋਕੀ ਆਪੋ ਆਪਣੇ ਘੋੜੇ ਭਜਾਈ ਜਾਂਦੇ ਨੇ। ਇੱਦਾਂ ਦੀ ਗੱਲ ਕੋਈ ਨਹੀਂ ਹੋਣ ਜਾ ਰਹੀ। ਮੇਰਾ ਇਹ ਮੰਨਣਾ ਆ ਕਿ 1-2 ਦਿਨਾਂ ਦੇ ਵਿੱਚ ਕੁਝ ਉਹਨਾਂ ਦੀਆਂ ਸ਼ਰਤਾਂ ਮੰਨ ਕੇ ਤੇ ਅਸਤੀਫਾ ਜਿਹੜਾ ਆ ਉਹਨਾਂ ਦਾ ਵਾਪਸ ਹੋ ਜਾਣਾ ਆ। ਪਰ ਇਹਦੇ ਵਿੱਚੋਂ ਮੈਂ ਸਮਝਦਾ ਕਿ ਨਾਇਕ ਬਣ ਕੇ ਨਿਕਲੇ ਨੇ। ਜੀ ਬਿਲਕੁਲ ਜੀ, ਸਿੱਧੂ ਸਾਹਿਬ ਨਾਇਕ ਬਣ ਕੇ ਨਿਕਲੇ ਨੇ। ਸਾਰੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਨੇ। ਸੋਸ਼ਲ ਮੀਡੀਆ ਦੇ ਉੱਤੇ ਚਾਹੇ ਟਵਿੱਟਰ, ਚਾਹੇ ਫੇਸਬੁੱਕ ਲਾ ਲਓ, ਚਾਹੇ ਇੰਸਟਾਗ੍ਰਾਮ ਲਾ ਲਓ, ਉਹਨਾਂ ਦੇ ਹੱਕ ਦੇ ਵਿੱਚ ਲੋਕਾਂ ਨੇ ਪੋਸਟਾਂ ਪਾਈਆਂ ਕਿ ਬਿਲਕੁਲ ਹੀ ਮੈਦਾਨ ਦੇ ਵਿੱਚ ਉਹ ਭੱਜੇ ਨਹੀਂ ਆ, ਉਹ ਨਿੱਤਰੇ ਨੇ, ਬਿਲਕੁਲ ਸਹੀ ਹੋ ਕੇ ਨਿੱਤਰੇ ਨੇ। ਕਿਉਂਕਿ ਜਿਹੜੇ ਏਜੰਡਿਆਂ ਦੇ ਉੱਤੇ ਉਹਨਾਂ ਨੇ ਗੱਲਾਂ ਕੀਤੀਆਂ ਸਨ, ਜਦੋਂ ਕੈਬਨਿਟ ਇੱਦਾਂ ਦੀ ਬਣੀ ਆ ਤਾਂ ਉਹਨਾਂ ਨੇ ਦੇਖ ਲਿਆ ਕਿ ਜਿਹੜੀਆਂ ਗੱਲਾਂ ਲਈ ਜਿਹੜੀ ਲੋਕਾਂ ਨਾਲ ਮੈਂ ਕਮਿਟਮੈਂਟ ਕੀਤੀ ਸੀ ਉਹ ਜਦੋਂ ਪੂਰੀਆਂ ਨਹੀਂ ਹੋਣੀਆਂ, ਫਿਰ ਮੇਰਾ ਪਾਰਟੀ ਦੇ ਵਿੱਚ ਰਹਿਣ ਦਾ ਕੋਈ ਵਜੂਦ ਨਹੀਂ ਹੈ। ਇਸ ਕਰਕੇ ਉਹਨਾਂ ਨੇ ਅਸਤੀਫਾ ਦੇ ਦਿੱਤਾ। ਬਹੁਤ ਬਹੁਤ ਸ਼ੁਕਰੀਆ ਸੰਧੂ ਜੀ ਇਸ ਸਾਰੀ ਜਾਣਕਾਰੀ ਦੇ ਲਈ। ਜੀ ਸਤਿ ਸ਼੍ਰੀ ਅਕਾਲ ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਜ਼ TV ਆਸਟ੍ਰੇਲੀਆ। ਧੰਨਵਾਦ।